जी पंजाबी प्रचार टीवी तो मैं अहमद रज़ा पंजाबी और इस टाइम असी खड़े हाँ गुरुद्वारा दरबार साहिब करतारपुर। साढ़े नाल दो इस टाइम वीर खड़े हैं, ये इंडिया तो आए ने कैनेडा तो आए ने, तो असीं उन्हां तो पुछदे हां, लेकिन उन्होंने जिवें लोकां दा मेल वर्तन है वो वेख के बड़ी खुशी हो रही सी और आपसी सांझ और प्यार और जिहड़ा वेख के तो एक दिल नूं खुशी हो रही है कि ये कॉरीडोर दा खुलना ये ना सिर्फ एक धार्मिक पॉइंट वास्ते बल्कि वो पंजाबियों दे वो सदियां तो या वो किसी दहाइयां तो अगर कहीए तो विछड़ियां दी जिहड़ी आपसी पहले प्यार सी पंजाब दा 47 तो पहले दा वो भी सानूं नज़र आ रही है। जी बाजी की ना है अपना? मैं बलराम सिंह जी लुधियाने तो। अच्छा लुधियाने तो आए हो? हाँ जी। ते बलराम जी सुनाओ, पहली बारी आना होया? हाँ जी पहली बार आया। ते पहली बारी आना होया ते आ गए ते फिर इत्थे की वेख्या इस टाइम तक ते किवें दा लग्या? ਅਸੀਂ ਇੱਥੋਂ ਦਾ ਮਾਹੌਲ ਵੇਖਿਆ ਵਾ, ਜਿਹੜੇ ਇੱਥੋਂ ਦੇ ਵੀ ਰਹਿਣ ਵਾਲੇ ਪਾਕਿਸਤਾਨ ਦੇ ਉਹਨਾਂ ਨੇ ਸਾਨੂੰ ਬਹੁਤ ਹੀ ਨਿੱਘਾ ਸਵਾਗਤ ਕੀਤਾ ਸਾਡਾ, ਬਹੁਤ ਹੀ ਮਤਲਬ ਦਿਲੋਂ ਤਹਿ ਦਿਲੋਂ ਮਤਲਬ ਸਾਡਾ ਕੀਤਾ, ਵੈਲਕਮ ਕੀਤਾ। ਅਸੀਂ ਇੱਥੇ ਆ ਕੇ ਬਹੁਤ ਖੁਸ਼ ਹਾਂ ਤੇ ਜਿਹੜਾ ਪਾਕਿਸਤਾਨ ਸਰਕਾਰ ਨੇ ਉਪਰਾਲਾ ਕੀਤਾ ਵਾ ਇਹ ਕੋਰੀਡੋਰ ਖੋਲ੍ਹਣ ਦਾ, ਇਹਦੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ। ਕੀ ਨਾਮ ਹੈ ਬਾਜੀ ਆਪਣਾ? ਵਜ਼ੀਰ ਸਿੰਘ। ਵਜ਼ੀਰ ਬਾਜੀ ਦੱਸੋ ਤੁਸੀਂ ਕਿਵੇਂ ਦਾ ਵੇਖਦੇ ਹੋ ਤੇ ਇਕੱਠੇ ਆਏ ਛੋਟੇ ਭਾਈ ਆ? ਹਾਂਜੀ। ਅੱਛਾ ਜੀ ਜੀ ਦੱਸੋ ਫਿਰ ਤੁਸੀਂ ਵੱਡੇ ਛੋਟੇ ਭਾਈ ਨੇ ਕੀ ਵੇਖਿਆ ਤੇ ਵੱਡੇ ਭਾਈ ਨੇ ਉਸਕੇ ਵੱਧ ਕੀ ਵੇਖਿਆ? ਸਰ ਅਸੀਂ ਤੇ ਇਹ ਦੇਖਿਆ ਵੀ ਅਸੀਂ ਖੁਦ ਆਪਣੀ ਧਰਤੀ ਤੋਂ ਫਿਰਦੇ ਹਾਂ ਜੀ, ਹਾਂ ਭੈਣਾਂ ਭਰਾਵਾਂ ਨਾਲ ਮਿਲ ਰਹੇ ਹਾਂ, ਬਹੁਤ ਵਧੀਆ ਲੱਗਿਆ। ਅਸੀਂ ਵੀ ਬਾਰਡਰ ਦੇ ਉੱਪਰ ਰਹਿੰਦੇ ਸੀ, ਅੱਜ ਕੱਲ੍ਹ ਲੁਧਿਆਣੇ ਮੈਂ ਸ਼ਿਫਟ ਕਰ ਗਏ ਹਾਂ। ਹਾਂ ਹਾਂ ਸਾਨੂੰ ਅਸੀਂ ਜਦੋਂ ਵੀ ਇਸ ਲਾਈਨ 'ਚ ਇਸ ਪੱਟੀ ਚਾਹੁੰਦੇ ਬਾਰਡਰ ਏਰੀਆ ਚਾਹੁੰਦੇ ਹਾਂ, ਸਾਨੂੰ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਪਿੰਡ 'ਚ ਕਰੇ ਕਰਦੇ, ਆਪਣੇ ਘਰ 'ਚ ਕਰੇ ਕਰਦੇ। ਹਾਂ ਹਾਂ ਬਾਕੀ ਮੁਸਲਮਾਨ ਵੀਰ ਬਹੁਤ ਵਧੀਆ ਗਲੇ ਮਿਲ ਰਹੇ ਆ, ਸਵਾਗਤ ਕਰ ਰਹੇ ਆ, ਪਿਆਰ ਦਿਖਾ ਰਹੇ ਆ, ਇਸ ਤੋਂ ਵੱਧ ਹੋਰ ਕੁਝ ਨਹੀਂ। ਤੇ ਪਾਕਿਸਤਾਨੀ ਸਰਕਾਰ ਦਾ ਔਰ ਇਹਦੇ ਨਾਲ ਅਸੀਂ ਇਹ ਲਾਜ਼ਮੀ ਅਸੀਂ ਕਹਿੰਦੇ ਹਾਂ ਕਿ ਇਕੱਲਾ ਪਾਕਿਸਤਾਨ ਸਰਕਾਰ ਦਾ ਨਹੀਂ, ਇੰਡੀਅਨ ਸਰਕਾਰ ਦਾ ਵੀ ਹੈ, ਕਿਉਂਕਿ ਦੋਨੋਂ ਮੁਲਕਾਂ ਦੇ ਇੱਕ ਜਿਹੜੀ ਅੰਡਰਸਟੈਂਡਿੰਗ ਕ੍ਰੀਏਟ ਹੋਈ ਕਿ ਇਹ ਕੋਰੀਡੋਰ ਖੋਲ੍ਹਣਾ ਚਾਹੀਦਾ। ਉਹਨਾਂ ਦਾ ਇਨੀਸ਼ੀਏਟਿਵ ਬੇਸ਼ੱਕ ਸਟਾਰਟ ਤੋਂ ਪਾਕਿਸਤਾਨ ਵੱਲੋਂ ਲਿਆ ਗਿਆ ਔਰ ਨਵਜੋਤ ਸਿੰਘ ਸਿੱਧੂ ਦੀ ਉਹ ਜੱਫੀ ਔਰ ਜੱਟਾਂ ਦੀਆਂ ਜੱਫੀਆਂ ਜਿਹੜੀਆਂ ਹਨ ਉਹ ਬਹੁਤ ਸਾਰੇ ਕੰਮ ਕਰ ਜਾਂਦੀਆਂ ਨੇ, ਉਹ ਸਾਨੂੰ ਨਜ਼ਰ ਵੀ ਆਇਆ। ਤੇ ਉਸ ਜੱਫੀ ਤੋਂ ਬਾਅਦ ਫਿਰ ਇਹ ਜਿਹੜਾ ਸਾਰਾ ਇਹ ਲਾਂਘੇ ਦਾ ਪ੍ਰੋਸੈਸ ਹੈ, ਇਹਦੇ ਬਾਰੇ ਦੱਸੋ ਕਿ ਆਮ ਪੰਜਾਬੀ ਉੱਥੋਂ ਦਾ ਕੀ ਸੋਚ ਰਹੀ ਹੈ ਇੰਡੀਆ ਦੇ ਵਿੱਚ ਬੈਠਾ? ਸਰ ਪੰਜਾਬੀ ਕੀ ਹਰ ਇੰਡੀਅਨ ਨੇ ਬਹੁਤ ਵਧੀਆ ਸੋਚ ਰਿਹਾ ਜੀ। ਇਹ ਪਾਕਿਸਤਾਨ ਸਰਕਾਰ ਨੇ ਇੰਨਾ ਉਪਰਾਲਾ ਕੀਤਾ ਹੈ, ਇਮਰਾਨ ਖਾਨ ਸਾਹਿਬ ਨੇ ਇੰਨਾ ਵਧੀਆ ਸੋਚਿਆ ਹੈ, ਉਹਨਾਂ ਨੇ ਇੱਕ ਤਰ੍ਹਾਂ ਦਾ ਦਿਲ ਵਿੱਚ ਜਗ੍ਹਾ ਦਿੱਤੀ ਹੈ ਵੀ ਤੁਸੀਂ ਸਾਡੇ ਘਰੇ ਆਓ ਅਤੇ ਸਾਡੇ ਨਾਲ ਦੁੱਖ ਸੁੱਖ ਸਾਂਝਾ ਕਰੋ, ਮਿਲੋ ਵਰਤੋ। ਬਾਕੀ ਜੇ ਪਾਕਿਸਤਾਨ ਨੇ ਸਰਕਾਰ ਨੇ ਕੀਤਾ ਹੈ ਅਤੇ ਉਪਰਾਲਾ ਹਿੰਦੁਸਤਾਨ ਦਾ ਵੀ ਬਹੁਤ ਵੱਡਾ ਹੈ, ਜਿਨ੍ਹਾਂ ਨੇ ਸਾਨੂੰ ਇਜਾਜ਼ਤ ਦਿੱਤੀ ਹੈ ਇੱਧਰ ਆਉਣ ਦੀ। ਮੈਂ ਕਹਿੰਦਾ ਵੀ ਕਿਆ ਬਾਤ ਹੈ, ਦੋਨਾਂ ਸਰਕਾਰਾਂ ਨੇ ਬਹੁਤ ਵਧੀਆ ਬਹੁਤ ਉੱਚੀ ਸੋਚ ਸੋਚੀ ਹੈ, ਜਿਹਦੇ ਨਾਲ ਆਮ ਪਬਲਿਕ ਦੀ ਰੂਹ ਖੁਸ਼ ਹੋਈ। ਅੱਛਾ ਇੱਕ ਮੇਰਾ ਆਖਰੀ ਸਵਾਲ ਇਹ ਹੈ ਕਿ ਇੱਥੇ ਤੁਸੀਂ ਆਏ ਹੋ, ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕਰ ਰਹੀ ਸੀ ਕਿ ਉਹ ਜਿਹੜੀ ਇੱਕ ਆਪਸੀ ਜਿਹੜੀ ਪੰਜਾਬੀਅਤ ਦੀ ਖਾਲਿਸਤਾਨ ਜਿਹੜੀ ਪੰਜਾਬੀ ਹੈ, ਕਿਉਂਕਿ ਇੱਕ ਪੰਜਾਬੀਆਂ ਦੀ ਸਾਂਝ ਜਿਹੜੀ ਹੈ ਉਹ ਬਾਬਾ ਗੁਰੂ ਨਾਨਕ ਤੋਂ ਸ਼ੁਰੂ ਹੋ ਜਾਂਦੀ ਹੈ। ਬਾਬਾ ਗੁਰੂ ਨਾਨਕ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਵਿੱਚ ਵੀ ਇੱਕ ਮੁਸਲਿਮ ਸੀ ਔਰ ਉਸ ਤੋਂ ਬਾਅਦ ਫਿਰ ਜਿਹੜਾ ਮੀਆਂ ਮੀਰ ਸਾਹਿਬ ਹੈ ਉਹ ਜਿਹੜਾ ਨੀਂਹ ਪੱਥਰ ਰੱਖ ਰਹੇ ਹਨ ਅੰਮ੍ਰਿਤਸਰ ਦਾ ਜਿਹੜਾ ਗੁਰਦੁਆਰਾ ਹੈ ਉਸ ਦਾ, ਔਰ ਉਸ ਤੋਂ ਬਾਅਦ ਅਸੀਂ ਫਿਰ ਜਿਤਨੇ ਤੁਹਾਡੇ ਗੁਰੂ ਦੇਖਦੇ ਹਾਂ ਜਾਂ ਮੁਸਲਮਾਨ ਸੂਫੀ ਦੇਖਦੇ ਹਾਂ, ਉਹਨਾਂ ਨੇ ਕਦੇ ਇਕੱਲੇ ਮੁਸਲਿਮ ਦੀ ਜਾਂ ਇਕੱਲੇ ਸਿੱਖ ਦੀ ਨਹੀਂ ਗੱਲ ਕੀਤੀ, ਉਹਨਾਂ ਨੇ ਇਸ ਧਰਤੀ ਦੀ ਗੱਲ ਕੀਤੀ ਹੈ। ਔਰ ਹੁਣ ਜਦੋਂ ਤੁਸੀਂ ਇੱਥੋਂ ਲੋਕਾਂ ਨੂੰ ਮਿਲੇ ਹੋ ਤੇ ਉਹਦੇ ਬਾਰੇ ਦੱਸੋ ਕਿ ਕਿਆ ਉਹ ਝਲਕ ਕੋਈ ਉਹ ਨਜ਼ਰ ਆਈ ਜਿਹੜੀ ਉਹ ਪਹਿਲੇ ਦਾ ਪੰਜਾਬ ਸੀ ਉਸ ਦੀ? ਅਸੀਂ ਤਾਂ ਇਹੀ ਦੇਖ ਰਹੇ ਹਾਂ ਵੀ ਬਾਬਾ ਜੀ ਖੁਦ ਤੁਰੇ ਫਿਰ ਰਹੇ ਇੱਥੇ, ਹਰ ਇੱਕ ਦੇ ਵਿੱਚ ਤੁਰੇ ਫਿਰ ਰਹੇ ਆ, ਜਿਹੜੇ ਇੱਕ ਦੂਜੇ ਨਾਲ ਗਲੇ ਲੱਗ ਲੱਗ ਕੇ ਮਿਲ ਰਹੇ ਆ। ਇਸ ਤੋਂ ਵੱਧ ਕੀ ਹੋਰ ਦੇਖਣਾ ਚਾਹੁੰਦੇ ਆਪਾਂ ਕੁਛ ਵੀ ਨਹੀਂ। ਇਹ ਬਾਕੀ ਪੰਜਾਬੀ ਅਤੇ ਪੰਜਾਬੀ ਹੈ, ਚਾਹੇ ਇੱਧਰ ਕੋਈ ਚਾਹੇ ਇੰਡੀਆ 'ਚ। ਬਿਲਕੁਲ ਸਹੀ। ਅਤੇ ਅਸੀਂ ਇੰਡੀਆ 'ਚ ਰਹਿ ਕੇ ਵੀ ਖੁਦ ਪੰਜਾਬੀ ਕਮੇਡੀ ਸਟੇਜ ਸ਼ੋ ਸਭ ਪੰਜਾਬੀ ਗੀਤ ਕਲਚਰ ਸਭ ਕੁਛ ਬਹੁਤ ਪਸੰਦ ਕਰਦੇ ਹਾਂ, ਬਹੁਤ ਸੁਣਦੇ ਹਾਂ, ਬਹੁਤ ਵਧੀਆ ਲੱਗਦਾ ਹੈ। ਇਸ ਤੋਂ ਵੱਧ ਮਤਲਬ ਅਸੀਂ ਨਹੀਂ ਉਹ ਵੰਡ ਨਹੀਂ ਸਕਦੇ ਪੰਜਾਬੀਅਤ ਦੇ ਨਾਲ ਜਿਹੜਾ ਜੁੜਾ ਹੋਇਆ ਪੰਜਾਬੀ ਕਲਚਰ ਹੈ, ਪੰਜਾਬੀ ਸੱਭਿਆਚਾਰ ਹੈ ਜਾਂ ਕਿ ਇੱਕ ਲੈਂਗੁਏਜ ਦੀ ਸਾਂਝ ਉਹਨੂੰ ਅਸੀਂ ਨਹੀਂ ਵੰਡ ਸਕਦੇ। ਔਰ ਇਹ ਲਾਂਘਾ ਜਿਹੜਾ ਅਸੀਂ ਖੁੱਲ੍ਹਾ ਹੈ ਉਸ ਨੂੰ ਹੋਰ ਮਜ਼ਬੂਤ ਕਰੇਗਾ। ਕੀ ਕਹਿੰਦੇ ਹੋ, ਤੁਹਾਡੇ ਆਖਰੀ ਵਿਚਾਰ ਜਿਹੜੇ ਹਨ ਇਸ ਤੋਂ ਬਾਅਦ ਕੁਝ ਦੱਸੋ? ਤੁਸੀਂ ਜਿਵੇਂ ਵੱਡੇ ਬਾਜੀ ਕਹਿ ਰਹੇ ਸੀ, ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਇਹ ਜਿਹੜਾ ਉਪਰਾਲਾ ਲਾਂਘਾ ਖੋਲ੍ਹਣ ਦਾ ਨਾ,
ਇਹ ਇੱਕ ਨੀਂਹ ਪੱਥਰ ਆਪਸੀ ਭਾਈਚਾਰੇ ਦਾ ਰੱਖਿਆ ਗਿਆ। ਜੀ ਜੀ ਜਿਹੜੇ ਦਿਲਾਂ ਦੇ ਵਿੱਚ ਖਟਾਸ ਸੀ ਉਹਨੂੰ ਮਿਟਾਇਆ ਗਿਆ ਵਾ। ਹਾਂ ਹਾਂ ਉੱਥੇ ਤੇ ਇਹ ਪੰਜਾਬ ਸਰਕਾਰ ਲਾ ਲਓ, ਇੰਡੀਅਨ ਸਰਕਾਰ ਲਾ ਲਓ, ਇੱਧਰ ਮਹਾਰਾਜ ਜੀ ਲਾ ਲਓ, ਇਹਨਾਂ ਦੇ ਜਿਹੜੇ ਆ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਂ ਮੀਆਂ ਮੀਰ ਜੀ ਬਾਪੂ ਹੀ ਲਿਆ ਜਾਂਦਾ। ਵਾਹ ਵਾਹ, ਜ਼ਬਰਦਸਤ, ਬਹੁਤ ਵੱਡੀ, ਬਹੁਤ ਵੱਡੀ। ਬਹੁਤ ਸ਼ੁਕਰੀਆ ਬਾਜੀ ਤੁਹਾਡੇ ਦੋਨਾਂ ਦਾ ਸਾਡੇ ਨਾਲ ਗੱਲਬਾਤ ਕਰਨ ਦਾ। ਜਿਉਂਦੇ ਵਸਦੇ ਰਹੋ।